ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਵੀਂ ਦਿੱਲੀ ਵਿੱਚ 2014 ਤੋਂ 2017 ਤੱਕ ਪਾਕਿਸਤਾਨ ਦੇ ਹਾਈ ਕਮਿਸ਼ਨਰ ਰਹੇ ਅਬਦੁਲ ਬਾਸਿਤ ਨੇ ਆਪਣੀ ਤਾਜ਼ਾ ਕਿਤਾਬ ਵਿੱਚ ਭਾਰਤ ਪਾਕਿਸਤਾਨ ਸੰਬੰਧਾਂ ਸੰਬੰਧੀ ਕਈ ਇੰਕਸ਼ਾਫ ਜਿਹੜੇ ਨੇ ਉਹ ਕੀਤੇ ਨੇ। ਸੋ ਜਿਹੜੇ ਕਿ ਫਿਕਰਮੰਦੀ ਵਾਲੇ ਹਨ। ਭਾਰਤ ਪਾਕਿਸਤਾਨ ਵਿਚਾਲੇ ਗੱਲਬਾਤ ਦੇ ਤਾਜ਼ਾ ਦੌਰ ਦੇ ਚਲਦਿਆਂ ਪਾਕਿਸਤਾਨ ਨੂੰ ਬਹੁਤ ਚੁਕੰਨੇ ਹੋਣ ਦੀ ਲੋੜ ਹੈ। ਇਸ ਬਾਰੇ ਆਪਾਂ ਡੀਟੇਲ ਵਿੱਚ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕਈ ਵਾਰ ਜਦੋਂ ਅਸੀਂ ਉਸ ਖਿੱਤੇ ਦੀ ਗੱਲ ਬਾਰ-ਬਾਰ ਕਰਦੇ ਔਰ ਇਸ ਵੇਲੇ ਪਿਛਲੇ ਕੁਛ ਦਿਨਾਂ ਤੋਂ ਜਿਹੜੀ ਇਹਨੂੰ ਕੋਈ ਅਬਸੈਸ਼ਨ ਵੀ ਕਹਿ ਸਕਦਾ, ਪਰ ਮੈਂ ਇਸ ਨੂੰ ਬੜੀ ਗੰਭੀਰਤਾ ਨਾਲ ਸੰਜੀਦਗੀ ਨਾਲ ਦੇਖਦਾ। ਜਿਹੜੀਆਂ ਡਿਵੈਲਪਮੈਂਟਸ ਭਾਰਤ ਪਾਕਿਸਤਾਨ ਸੰਬੰਧਾਂ ਨੂੰ ਲੈ ਕੇ ਚੱਲ ਰਹੀਆਂ ਨੇ, ਉਸ ਤੋਂ ਪਹਿਲਾਂ ਉਸੇ ਹੀ ਸੰਜੀਦਗੀ ਨਾਲ ਅਸੀਂ ਕੁਆਡ, ਜਿਸ ਦੇ ਹਵਾਲੇ ਨਾਲ ਅਮਰੀਕਾ ਨੇ ਭਾਰਤ, ਆਸਟ੍ਰੇਲੀਆ, ਜਾਪਾਨ, ਇਹਨਾਂ ਚਾਰਾਂ ਦੀ ਚੌਂਕੜੀ ਨੇ ਚੀਨ ਨੂੰ ਘੇਰਨ ਦੀ ਲਾਈਨ ਰੱਖੀ ਔਰ ਕਿਵੇਂ ਭਾਰਤ ਜਿਹੜਾ ਉਸਨੇ ਆਪਣਾ ਮੋਢਾ ਦਿੱਤਾ ਹੋਇਆ ਔਰ ਇਸ ਤੋਂ ਬਾਅਦ ਜਿਸ ਅੰਦਾਜ਼ ਦੇ ਵਿੱਚ ਪਾਕਿਸਤਾਨ ਔਰ ਭਾਰਤ ਦੇ ਮਿਲਟਰੀ ਕਮਾਂਡਰਸ ਦਾ ਸੀਜ਼ਫਾਇਰ ਦੇ ਉੱਤੇ ਖਲੋਣ ਦੀ ਲਾਈਨ, ਔਰ ਹੁਣ ਕੱਲ੍ਹ ਵੀ ਅਸੀਂ ਬੜੀ ਡਿਟੇਲ 'ਚ 4 ਵਾਰ ਹਿਜ਼ ਐਕਸੈਲੈਂਸੀ ਤਾਂ ਇੱਕ ਵਾਰ ਵਰਤਿਆ, ਬਟ ਐਕਸੈਲੈਂਸੀ ਅੰਗਰੇਜ਼ੀ ਦੀਆਂ ਵੀ ਲੱਤਾਂ ਤੋੜੀਆਂ ਹੋਈਆਂ। ਪਰ ਜਿਸ ਅੰਦਾਜ਼ ਦੇ ਵਿੱਚ ਮੋਦੀ ਨੇ ਜਿਹੜਾ ਪਾਕਿਸਤਾਨ ਡੇ ਦੇ ਉੱਤੇ ਮੈਸੇਜ ਦਿੱਤਾ ਔਰ ਉਹ ਸਾਰੇ ਨਾਲ ਜੋ ਹੁਣ ਤਾਂ ਮੀਡੀਆ 'ਚ ਆ ਰਿਹਾ ਕਿ ਨੈਕਸਟ ਸਟੈਪ ਰੈਸਟੋਰੇਸ਼ਨ ਹੋਏਗਾ ਹਾਈ ਕਮਿਸ਼ਨਰਸ ਦਾ, ਔਰ ਹਾਲਾਂਕਿ ਉਹਨਾਂ ਦੇ ਜਿਹੜਾ ਇੱਕ ਪੋਪੂਲਰ ਅਖਬਾਰ ਹੈ ਜਿਹਨੂੰ ਇਹ ਸਾਰੇ ਹੁਣ ਉੱਥੇ ਮੀਡੀਆ ਤਾਂ ਇਲੈਕਟ੍ਰੋਨਿਕ ਹੋਏ, ਪ੍ਰਿੰਟ ਹੋਏ, ਉਹ ਅੰਬਾਨੀ ਅਡਾਨੀ ਗਰੁੱਪ ਹੀ ਕੰਟਰੋਲ ਕਰਦੇ ਨੇ। ਦੈਨਿਕ ਭਾਸਕਰ ਜਿਹੜਾ ਉਹਨਾਂ ਦਾ ਪ੍ਰੋਮੀਨੈਂਟ ਅਖਬਾਰ ਹੈ, ਉਹਨਾਂ ਦੀ ਤਾਂ ਅੱਜ ਇੱਕ ਹੈਡਲਾਈਨ ਖਬਰ ਸੀ ਕਿ ਬਹੁਤ ਜਲਦੀ ਭਾਰਤ ਔਰ ਪਾਕਿਸਤਾਨ ਦੀਆਂ ਫੌਜਾਂ ਜਿਹੜੀਆਂ ਨੇ ਉਹ ਜੁਆਇੰਟ ਮਿਲਟਰੀ ਐਕਸਾਈਜ਼ਸ ਕਰਨਗੇ। ਔਰ ਹਾਲਾਂਕਿ ਹੋ ਸਕਦਾ ਇਹਨੂੰ ਖਬਰ ਨੂੰ ਐਗਜ਼ੈਜਰੇਟ ਕੀਤਾ ਹੋਏ, ਕਿਉਂਕਿ ਇਹੀ ਇਸ ਖਬਰ ਦਾ ਜਿਹੜਾ ਸੋਰਸ ਇਹ ਵੀ ਹੋ ਸਕਦਾ ਹੈ ਕਿ ਜਿਹੜੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਹੈ, SCO ਜਿਹਨੂੰ ਕਹਿੰਦੇ ਨੇ, ਜ਼ਾਹਰ ਹੈ ਚਾਈਨਾ ਦਾ ਮਾਸਟਰ ਮਾਈਂਡ ਹੈ, ਪਰ ਇਸ ਦੇ ਵਿੱਚ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ 'ਚ ਬਹੁਤ ਸਾਰੇ ਜਿਹੜੇ ਨੇ ਕੰਪੀਟੈਂਟ ਉਹਦੇ ਮੈਂਬਰ ਨੇ, ਜਿਨ੍ਹਾਂ 'ਚ ਜ਼ਾਹਰ ਹੈ ਇੰਡੀਆ ਹੈ, ਕਜ਼ਾਕਿਸਤਾਨ ਹੈ, ਚਾਈਨਾ ਤਾਂ ਹੈ ਹੀ ਹੈ, ਕਿਰਗਿਜ਼ ਰਿਪਬਲਿਕ ਹੈ, ਪਾਕਿਸਤਾਨ ਹੈ, ਰਸ਼ੀਆ ਹੈ, ਤਾਜਿਕਸਤਾਨ, ਉਜ਼ਬੇਕਿਸਤਾਨ, ਔਰ ਇਹਨਾਂ ਦਾ ਜਿਹੜਾ ਹੈੱਡਕੁਆਟਰ ਹੈ SCO ਦਾ ਉਹਨਾਂ ਨੇ ਤਾਸ਼ਕੰਦ 'ਚ ਬਣਾਇਆ ਹੋਇਆ। ਔਰ ਇਹ ਖਬਰ ਬੇਸ਼ੱਕ 2 ਦਿਨ ਪਹਿਲਾਂ ਦੇ ਹਵਾਲੇ ਨਾਲ ਲੱਗੀ ਸੀ, ਹੋ ਸਕਦਾ ਹੈ ਭਾਸਕਰ ਨੇ ਇਹਦੇ ਨਾਲ ਜੋੜਨਾ ਹੋਏ, ਪਰ ਜਦੋਂ SCO ਦੇ ਥੱਲੇ ਵੀ ਇਹ ਸ਼ੰਘਾਈ ਕੋਆਪਰੇਸ਼ਨ ਗਰੁੱਪ ਦੇ ਥੱਲੇ ਆਰਮੀਜ਼ ਟੁਗੈਦਰ ਐਕਸਾਈਜ਼ ਕਰਨਗੀਆਂ, ਸੋ ਜ਼ਾਹਰ ਹੈ ਇੰਡੀਆ ਪਾਕਿਸਤਾਨ ਦੀ ਫੌਜ ਵੀ ਹੋਏਗੀ। ਔਰ ਇਹ ਖਬਰ ਸੀ ਇੰਡੀਆ ਪਾਕਿਸਤਾਨ ਚਾਈਨਾ ਟੂ ਪਾਰਟੀਸਿਪੇਟ ਇਨ SCO ਜੁਆਇੰਟ ਐਂਟੀ ਟੈਰਰਿਜ਼ਮ ਐਕਸਰਸਾਈਜ਼ ਦਿਸ ਈਅਰ। ਇਹ ਬੜੀ ਦਿਲਚਸਪ ਗੱਲ ਹੈ ਕਿ ਇੱਕ ਪਾਸੇ ਭਾਰਤ ਨੇ ਇੰਨਾ ਲੰਬਾ ਵਕਤ ਪਾਕਿਸਤਾਨ ਨੂੰ ਕੱਟ ਆਫ ਕਰਕੇ ਰੱਖਿਆ ਔਰ ਉਸ ਕੱਟ ਆਫ ਦੌਰ ਦੇ ਵਿੱਚ ਕਸ਼ਮੀਰ ਦਾ ਬੇੜਾ ਗਰਕ ਕੀਤਾ, ਇਹ ਕਹਿ ਕੇ ਕਿ ਜੀ ਟੈਰਰਿਜ਼ਮ ਔਰ ਨੈਗੋਸ਼ੀਏਸ਼ਨ ਇਹ ਟੁਗੈਦਰ ਨਹੀਂ ਚੱਲ ਸਕਦੀਆਂ। ਹੁਣ ਉਹ ਉਸੇ ਹੀ ਪਾਕਿਸਤਾਨ ਦੀ ਫੌਜ ਨਾਲ ਰਲ ਕੇ ਐਂਟੀ ਟੈਰਰਿਜ਼ਮ ਐਕਸਾਈਜ਼ ਕਰਨਗੇ ਔਰ ਇਹ ਇਕਨੋਮਿਕ ਔਰ ਸਿਕਿਉਰਿਟੀ ਬਲਾਕ ਦੇ ਨਾਂ ਥੱਲੇ ਬਣਾਇਆ ਹੋਇਆ ਪਾਕਿਸਤਾਨ ਜਿਹੜਾ ਹੈ, ਔਰ ਇੰਡੀਆ 2017 'ਚ ਇਹਦੇ ਫੁੱਲ ਫਲੈਜਡ ਮੈਂਬਰ ਬਣੇ ਨੇ। ਔਰ ਇਹ ਸਾਰੀ ਜਿਹੜੀ ਹੈ ਉਹਦੀ 36ਵੀਂ ਮੀਟਿੰਗ ਜਿਹੜੀ ਹੈ ਜੁਆਇੰਟ ਐਕਸਾਈਜ਼ਸ ਕਰਨ ਦਾ ਪਾਬੀ ਐਂਟੀ ਟੈਰਰ 2021 ਇਹ ਇਸ ਦਾ ਨਾਂ ਹੈ ਜਿਹੜੀ ਐਕਸਾਈਜ਼ ਹੋਏਗੀ। ਔਰ ਇਹ ਜਿਹੜੀ 36ਵੀਂ ਮੀਟਿੰਗ ਹੋਈ ਹੈ ਕਾਉਂਸਲ ਆਫ ਰੀਜਨਲ ਐਂਟੀ ਟੈਰਰ ਸਟਰਕਚਰ ਤਾਸ਼ਕੰਦ 'ਚ ਮਾਰਚ 18 ਨੂੰ, ਉਹਦੇ 'ਚ ਇਹ ਫੈਸਲਾ ਕੀਤਾ ਗਿਆ। ਸੋ ਉਸ ਤੋਂ ਵੀ ਬੇਸ਼ੱਕ ਇਹ SCO ਦੇ ਥੱਲੇ ਹੋਏ, ਲੇਕਿਨ ਜ਼ਾਹਰ ਹੈ ਕਿ ਹੁਣ ਭਾਰਤ ਤੇ ਪਾਕਿਸਤਾਨ ਦੀ ਫੌਜ ਅਲੋਂਗ ਵਿਦ ਅਦਰਸ ਇੱਕ ਥਾਂ ਤੇ ਹੁੰਦੀ ਹੈ ਤੇ ਕੋਈ ਇਤਰਾਜ਼ ਨਹੀਂ ਹੈ। ਹਾਈ ਕਮਿਸ਼ਨਰ ਵੀ ਰੀਸਟੋਰ ਹੋਣਗੇ ਔਰ ਉਸ ਉੱਥੇ ਹੁਣ ਬੇਸ਼ੱਕ ਕਹਿਣ ਨੂੰ ਇਹ ਕਿਹਾ ਜਾ ਰਿਹਾ ਕਿ ਜੀ ਅਲਟੀਮੇਟਲੀ ਗੱਲ ਕਸ਼ਮੀਰ ਦੇ ਉੱਤੇ ਹੋਏਗੀ, ਪਰ ਇਸ ਕਿਸਮ ਦਾ ਕੋਈ ਇਸ਼ਾਰਾ ਨਹੀਂ ਹੈ ਕਿ 5 ਅਗਸਤ 2019 ਤੋਂ ਪਹਿਲਾਂ ਦਾ ਜੰਮੂ ਕਸ਼ਮੀਰ ਦਾ ਜਿਹੜਾ ਸਟੇਟਸ ਹੈ
ਉਸ ਨੂੰ ਰੀਸਟੋਰ ਕੀਤਾ ਜਾਏਗਾ, ਜਿਹਦਾ ਮਤਲਬ ਆਰਟੀਕਲ 370 ਔਰ ਉਹਦੀ ਸੂਬੇ ਦੀ ਹੋਂਦ। ਪਰ ਇਹਦੇ ਬਾਵਜੂਦ ਜੇ ਇੰਨੀ ਕਾਹਲੀ 'ਚ ਸਟੈਪ ਲਏ ਜਾ ਰਹੇ ਨੇ ਤੇ ਇਸ ਦੇ ਪਿੱਛੇ ਕੌਣ ਹੈ, ਕੀ ਹੈ, ਅਸੀਂ ਹੁਣ ਕੱਲ ਵੀ ਗੱਲ ਕੀਤੀ, ਇੱਥੇ ਕਿ ਅਸੀਂ ਛੱਡ ਦਿੰਨੇ। ਪਰ ਇਸ ਸਾਰੇ ਪਾਰਟ 'ਚ ਜਿਹੜੀ ਗੱਲ ਹਾਲਾਂ ਕਿਸੇ ਨੇ ਕਿਤਾਬ 'ਚ ਕੀ ਲਿਖਿਆ, ਕੀ ਆਬਜ਼ਰਵ ਕੀਤਾ, ਉਹਦਾ ਪਰਸਨਲ ਐਕਸਪੀਰੀਅੰਸ ਹੈ, ਹੌਸਟਿਲਿਟੀ ਵੀ ਹੋ ਸਕਦੀ ਹੈ, ਰਿਵੈਂਜ ਵੀ ਹੋ ਸਕਦਾ ਹੈ ਕਿ ਭਾਈ ਕੋਈ ਚੀਜ਼ ਤੁਹਾਨੂੰ ਲੱਗਦਾ ਵੀ ਤੁਹਾਡੇ ਮੁਤਾਬਕ ਨਹੀਂ ਹੋਈ, ਤੁਸੀਂ ਉਸ ਨੂੰ ਉਸ ਦੇ ਉੱਤੇ ਜਿਹੜੀ ਬਦਲਾਖੋਰੀ ਵੀ ਰੱਖਦੇ ਹੋ। ਪਰ ਇਸ ਸਭ ਚੋਂ ਵੀ ਜੇ ਤੁਸੀਂ ਸੱਚ ਤੇ ਕੱਚ ਨੂੰ ਦੇਖਣਾ ਹੋਏ ਔਰ ਜਿਹਨੂੰ ਕਹਿੰਦੇ ਨੇ ਕਿ ਭਾਈ ਜੇ ਤੁਸੀਂ ਉਸ ਸਾਰੇ ਚੋਂ ਬਿਟਵੀਨ ਦਾ ਲਾਈਨਸ ਕੱਢਣਾ ਹੋਏ ਤਾਂ ਇੱਕ ਪਾਰਟ ਜ਼ਰੂਰ ਇਸ ਸਾਰੇ ਚੋਂ ਨਿਕਲਦਾ ਹੈ ਕਿ ਕਿਸ ਹੱਦ ਤੱਕ ਭਾਰਤ ਦੀ ਪਹੁੰਚ ਹੈ ਪਾਕਿਸਤਾਨੀ ਇਨਸਾਈਡ ਹਲਕਿਆਂ ਤੱਕ। ਔਰ ਇਹ ਜਿਹੜੀ ਕਿਤਾਬ, ਜਿਸ ਅਜੇ ਕਿਤਾਬ ਬਹੁਤਿਆਂ ਨੇ ਨਹੀਂ ਦੇਖੀ, ਸਿਰਫ ਇੱਕ ਨੇ ਹੀ ਪੂਰੀ ਪੜ੍ਹੀ, ਕਰਨ ਥਾਪਰ। ਔਰ ਤੁਸੀਂ ਇਹਦੇ ਤੋਂ ਵੀ ਮੈਂ ਹਾਲਾਂਕਿ ਅੰਦਾਜ਼ਾ ਲਾ ਰਿਹਾ ਸੀ ਕਿ ਵੀ ਹੁਣ ਅਬਦੁਲ ਬਾਸਿਤ ਜਿਹੜੇ ਹਾਈ ਕਮਿਸ਼ਨਰ ਰਹੇ ਨੇ ਪਾਕਿਸਤਾਨ ਦੇ ਦਿੱਲੀ ਦੇ ਵਿੱਚ 2014 ਤੋਂ 2017 ਤੱਕ, ਉਹਨਾਂ ਨੇ ਇਹ ਕਿਤਾਬ ਲਿਖੀ ਹੈ। ਕਿਤਾਬ ਦਾ ਨਾਮ ਹੌਸਟਿਲਿਟੀ ਹੈ, ਦੁਸ਼ਮਣੀ। ਔਰ ਉਹਨਾਂ ਨੇ ਇਹ ਕਿਉਂ ਕਰਨ ਥਾਪਰ ਇੰਨਾ ਇੰਪੋਰਟੈਂਟ ਹੈ, ਜੇ ਮੈਂ ਪਹਿਲਾਂ ਇਸ ਦੇ ਉੱਤੇ ਵੀ ਸਵਾਲ ਚੁੱਕਾਂ ਕਿ ਵੀ ਕੋਈ ਪਾਕਿਸਤਾਨ ਦਾ ਜਰਨਲਿਸਟ ਜਾਂ ਕੋਈ ਹੋਰ ਇੰਟਰਨੈਸ਼ਨਲ ਲੈਵਲ ਦਾ ਨਹੀਂ ਹੈ, ਇਹ ਕਿਤਾਬ ਵੀ ਉਹਦੇ ਕੋਲ ਜਾਂਦੀ। ਔਰ ਪਹਿਲਾ ਇੰਟਰਵਿਊ ਜਿਹੜਾ ਇਸ ਦੇ ਉੱਤੇ ਅਬਦੁਲ ਬਾਸਿਤ ਦਿੰਦੇ ਨੇ ਕਰਨ ਥਾਪਰ ਨੂੰ, ਕੱਲ੍ਹ ਹੀ 23 ਮਾਰਚ ਦਾ ਇੰਟਰਵਿਊ ਹੈ। ਔਰ ਉਸ ਦੀ ਜੋ ਇੰਟਰਵਿਊ ਹੈ ਹੁਣ ਪ੍ਰਿੰਟ ਲਈ ਕੰਮ ਕਰਦਾ ਹੈ ਕਰਨ ਥਾਪਰ। ਉਹ ਆਪਣੇ ਕਿਸਮ ਦਾ ਇੱਕ ਨੈਸ਼ਨਲਿਸਟ ਹੈ, ਹਾਲਾਂ ਇੱਕ ਅੱਛਾ ਜਰਨਲਿਸਟ ਹੈ। ਉਹਨੇ ਬੇਨਜ਼ੀਰ ਭੁੱਟੋ ਦੂਜਿਆਂ ਦੇ ਉਸ ਜ਼ਮਾਨੇ 'ਚ ਉਹਨਾਂ ਦਾ ਆਕਸਫੋਰਡ ਦੂਜੇ 'ਚ ਫੈਲੋ ਸਟੂਡੈਂਟ ਵੀ ਰਿਹਾ, ਉਹਨਾਂ ਦੀਆਂ ਪਰਸਨਲ ਕਹਾਣੀਆਂ ਵੀ ਦੱਸਦਾ ਰਹਿੰਦਾ ਹੈ ਟਾਈਮ ਟੂ ਟਾਈਮ। ਔਰ ਇਹ ਜਿਹੜਾ ਮੋਦੀ ਦੇ ਹਿੰਦੂਤਵ ਵੀ ਉਹਨੂੰ ਪਸੰਦ ਤਾਂ ਨਹੀਂ ਕਰਦੇ, ਹਾਲਾਂ ਇਹਨਾਂ ਦਾ ਇੱਕ ਆਪਣੇ ਕਿਸਮ ਦਾ ਜਿਹੜਾ ਉਹ ਨੈਸ਼ਨਲਿਜ਼ਮ ਹੈ। ਔਰ ਜੇ ਤੁਸੀਂ ਇਹਨਾਂ ਦੀ ਸਕਿਨ ਨੂੰ ਥੋੜ੍ਹਾ ਜਿਹਾ ਸਕਰੈਚ ਕਰੋਗੇ ਤੇ ਹਰ ਇੱਕ ਦੇ ਥੱਲੋਂ ਸ਼ੁੱਧ ਬਨਾਰਸੀ ਹਿੰਦੂ ਨਿਕਲਦਾ ਹੈ। ਔਰ ਉਹ ਕਈ ਵਾਰ ਆਪਣੇ ਲੋਕ ਜ਼ਰੂਰ ਸਮਝਦੇ ਨੇ ਕਿ ਜੀ ਨਹੀਂ ਇਹ ਅੱਛਾ ਗੁੱਡ ਜਰਨਲਿਸਟ ਔਰ ਫਲਾਣਾ। ਔਰ ਪਾਕਿਸਤਾਨ ਦੇ ਵੀ ਇੱਕ ਦੋ ਮੈਂ ਹੋਸਟ ਦੇਖਦਾ, ਉਹਦੀ ਸ਼ੇਖਰ ਗੁਪਤਾ ਦੀ ਤਾਰੀਫ ਕਰੀ ਜਾਣਗੇ, ਕੱਟ ਦਾ ਕ੍ਰੈਡਿਟ ਇਜ਼ ਵੈਰੀ ਗੁੱਡ ਜਰਨਲਿਸਟ। ਦੂਜਾ ਉਹਦੇ ਚਿਹਰੇ ਤੋਂ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਹੈ ਕਿ ਭਾਈ ਉਹ ਬੇਸ਼ੱਕ ਇਹਨਾਂ ਨੇ ਹਿੰਦੂ ਤਵੀਆਂ ਨੇ ਤਾਂ ਕਿਉਂਕਿ ਆਪਣੇ ਕਾਰਡ ਹੋਲਡਰਾਂ ਨੂੰ ਐਕਮੋਡੇਟ ਕੀਤਾ ਹੈ, ਜਿਨ੍ਹਾਂ 'ਤੇ ਉਹਨਾਂ ਨੂੰ ਥੋੜ੍ਹਾ ਵੀ ਸ਼ੱਕ ਹੈ ਕਿ ਆਜ਼ਾਦ ਥੋੜ੍ਹਾ ਬਹੁਤ ਸੋਚ ਸਕਦੇ ਨੇ, ਉਹਨਾਂ ਨੂੰ ਤਾਂ ਉਹਨਾਂ ਨੇ ਮੂੰਹ ਨਹੀਂ ਲਾਇਆ ਹੈ। ਉਹਨਾਂ 'ਚੋਂ ਕਰਨ ਥਾਪਰ ਵੀ ਹੈ, ਉਹਨਾਂ 'ਚ ਸ਼ੇਖਰ ਗੁਪਤਾ ਵੀ ਹੈ, ਔਰ ਉਹਨਾਂ ਨੇ ਉਸ ਕਿਸਮ ਦੇ ਅਰਨਾਬ ਗੋਸਵਾਮੀ ਜਾਂ ਰਜਤ ਸ਼ਰਮਾ, ਜਿਨ੍ਹਾਂ ਨੂੰ ਪਹਿਲੇ ਦਿਨ ਤੋਂ RSS ਨੇ ਬਿਲਟ ਕੀਤਾ, ਉਹਨਾਂ ਨੂੰ ਹੀ ਉਹਨਾਂ ਨੇ ਪ੍ਰੋਜੈਕਟ ਕੀਤਾ ਹੋਇਆ। ਲੇਕਿਨ ਅਬਦੁਲ ਬਾਸਿਤ ਜਿਹੜੇ ਨੇ ਉਹਨਾਂ ਨੇ ਇੰਟਰਵਿਊ ਕਰਨ ਥਾਪਰ ਨੂੰ ਦਿੱਤਾ ਔਰ ਬੇਸਡ ਕਿਤਾਬ ਉਹਨੇ ਪੜ੍ਹੀ ਪੂਰੀ, ਜਿਹੜੀ ਹੌਸਟਿਲਿਟੀ ਹੈ ਉਸ ਦੇ ਉੱਤੇ ਬੇਸਡ। ਔਰ ਜੋ ਉਹਦੇ 'ਚੋਂ ਇਨਕਸ਼ਾਫ ਹੋਏ ਨੇ, ਔਰ ਉਹਦੇ 'ਚ ਜਿਵੇਂ ਇੱਕ ਉਹਨੇ ਲਾਈਨ ਸ਼ੁਰੂ ਕੀਤੀ, ਉਹਨੇ ਕਰਨ ਥਾਪਰ ਨੇ ਇੰਟਰਵਿਊ 'ਚ ਕਿਹਾ ਕਿ ਜਦੋਂ ਇਹ ਕਿਤਾਬ ਸਾਹਮਣੇ ਆਏਗੀ, ਇਟ ਵਿਲ ਕ੍ਰੀਏਟ ਅਰਥਕੁਏਕ ਇਨ ਇਸਲਾਮਾਬਾਦ ਹੂਜ਼ ਟ੍ਰੈਮਰਸ ਵਿਲ ਬੀ ਫੈਲਟ ਇਨ ਦਿੱਲੀ ਐਜ਼ ਵੈਲ। ਸੋ ਜ਼ਾਹਰ ਹੈ ਕਿ ਦੋਨੋਂ ਪੱਖ ਜਿਹੜੇ ਨੇ, ਔਰ ਉਹਦੀ ਟਾਈਮਿੰਗ ਜਦੋਂ ਅਸੀਂ ਦੇਖ ਰਹੇ ਹਾਂ, ਟਾਈਮਿੰਗ ਤਾਂ ਖੈਰ ਮੈਂ ਸਮਝਦਾ ਵੀ ਯੂਜ਼ਫੁਲ ਹੈ ਕਿਤਾਬ ਦਾ, ਕਿਉਂਕਿ ਉਹ ਦੱਸਦਾ ਹੈ ਕਿ ਅੱਜ ਜਿਹੜੀ ਪਾਕਿਸਤਾਨ ਦੀ ਲੀਡਰਸ਼ਿਪ ਜਾਂ ਐਸਟੈਬਲਿਸ਼ਮੈਂਟ ਜਿਸ ਅੰਦਾਜ਼ 'ਚ ਭਾਰਤ ਦੇ ਨਾਲ ਬੈਕ ਚੈਨਲ ਨੈਗੋਸ਼ੀਏਸ਼ਨ ਕਰ ਰਹੀ ਹੈ, ਉਹਨਾਂ ਦੇ ਸਾਹਮਣੇ ਇਹ ਗੱਲ ਦਾ ਆਉਣਾ, ਮੈਂ ਸਮਝਦਾ ਹਾਲਾਂ ਅਬਦੁਲ ਬਾਸਿਤ ਨੇ ਹੌਸਲਾ ਵੀ ਦਿਖਾਇਆ, ਇਹ ਨਹੀਂ ਹੈ, ਪਰ ਕਿਤੇ ਨਾ ਕਿਤੇ ਜਿੰਨਾ ਕੁ ਉਹ ਇੰਟਰਵਿਊ ਜਾਂ ਉਹਦੇ 'ਤੇ ਬੇਸ ਜਿਹੜੀ ਮੀਡੀਆ ਕਵਰੇਜ ਹੈ, ਉਹਦੇ ਤੋਂ ਮੈਨੂੰ ਇਹ ਲੱਗਦਾ ਹੈ ਕਿ ਵੀ ਬੰਦਾ ਆਪਣਾ ਗੁੱਸਾ ਵੀ ਕੱਢ ਰਿਹਾ ਕਿ ਭਾਈ ਮੈਨੂੰ ਬਿਲਕੁਲ ਇਗਨੋਰ ਕੀਤਾ। ਔਰ ਇਸ ਸਾਰੇ 'ਚੋਂ ਜਿਹੜੀ ਗੱਲ ਨੇ ਮੈਨੂੰ ਜਿਹੜਾ ਉਹ ਥੋੜ੍ਹਾ ਬਹੁਤ ਪਰੇਸ਼ਾਨ ਵੀ ਮੈਂ ਲਫ਼ਜ਼ ਕਹਿ ਸਕਦਾ ਕਿ ਵੀ ਕਿਸ ਹੱਦ ਤੱਕ ਭਾਰਤ ਦਾ ਇਨਫਲੂਐਂਸ ਹੈ ਉਹਨਾਂ ਦੇ। ਹੁਣ ਜਦੋਂ ਅਸੀਂ ਉਸ ਦੌਰ 'ਚ ਦੇਖਦੇ ਸੀ ਕਿ 2014 'ਚ ਜਦੋਂ ਮੋਦੀ ਪਹਿਲੀ ਵਾਰ ਪ੍ਰਾਈਮ ਮਿਨਿਸਟਰ ਬਣਿਆ ਔਰ ਉਹਨੇ ਜਿਹੜੇ ਗਵਾਂਢੀ ਮੁਲਕ ਸੀ ਸਾਰਕ ਦੇ, ਪਾਕਿਸਤਾਨ ਵੀ, ਬੰਗਲਾਦੇਸ਼ ਵੀ, ਨੇਪਾਲ ਵੀ, ਸਾਰਿਆਂ ਦੇ ਮੁਖੀਆਂ ਨੂੰ ਇਨਵਾਈਟ ਕੀਤਾ ਕਿ ਵੀ ਤੁਸੀਂ ਓਥ ਟੇਕਿੰਗ ਸੈਰੇਮਨੀ 'ਤੇ ਆਓ। ਹੁਣ ਮੋਦੀ ਦਾ ਟਰੈਕ ਰੈਕਰਡ 2002 ਦਾ ਦੇਖਦੇ ਹਾਂ, ਜੋ ਉਹਨੇ ਮੁਸਲਮਾਨਾਂ ਦੀ ਨਸਲਕੁਸ਼ੀ ਗੁਜਰਾਤ 'ਚ ਕੀਤੀ ਸੀ, ਉਹਦਾ ਸਿੱਧਾ ਹਿੰਦੂਤਵਾ ਦਾ ਏਜੰਡਾ, ਉਸ ਦਾ ਬਾਕੀ ਸਾਰੇ ਪਾਸੇ ਐਂਟਾਈ ਮੁਸਲਿਮ ਰੋਲ ਦੇ ਚੱਲਦੇ हैं।
ਉਦੋਂ ਇਹ ਇੱਕ ਬਹੁਤ ਵੱਡਾ ਇਹਨੂੰ ਬਣਾ ਕੇ ਮੀਡੀਆ 'ਚ ਵੀ ਔਰ ਇੰਟਰਨੈਸ਼ਨਲੀ ਵੀ ਪੇਸ਼ ਕੀਤਾ ਗਿਆ ਕਿ ਜੀ ਦੇਖੋ ਜਿਹੜੇ ਬੰਦੇ ਨੂੰ ਖੂਨੀ ਤੇ ਇਹ ਕਿਹਾ ਜਾਂਦਾ ਸੀ ਕਿ ਹੁਣ ਪ੍ਰਾਈਮ ਮਿਨਿਸਟਰ ਬਣ ਕੇ ਹੁਣ ਉਹ ਕਿਉਂਕਿ ਉੱਥੋਂ ਵਾਰਾਣਸੀ ਤੋਂ ਜਿੱਤ ਕੇ ਆਇਆ, ਗੰਗਾ 'ਚ ਨਹਾ ਲਿਆ ਉਹਨੇ, ਪਾਪ ਉਹਦੇ ਧੋਤੇ ਗਏ ਨੇ, ਹੁਣ ਸ਼ੁੱਧ ਬਿਲਕੁਲ ਖਾਲਸ ਇਨਸਾਨ ਮੋਦੀ ਨਿਕਲਿਆ। ਔਰ ਦੇਖੋ ਜੀ ਉਹਨੇ ਆਪਣੇ ਗਵਾਂਢੀਆਂ ਨੂੰ ਸੱਦਾ ਦਿੱਤਾ ਹੈ। ਔਰ ਉਸ ਵੇਲੇ ਪਾਕਿਸਤਾਨ 'ਚ ਕਿਆਸ ਰਾਈਆਂ ਸੀ, ਨਵਾਜ਼ ਸ਼ਰੀਫ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸਨ ਕਿ ਉਹ ਜਾਣਗੇ ਨਹੀਂ ਜਾਣਗੇ, ਪਰ ਇਵੈਂਚੁਅਲੀ ਉਹ ਗਏ ਵੀ। ਹੁਣ ਜਿਹੜੀ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ ਕਿ ਵੀ ਉਸ ਵੇਲੇ ਅਬਦੁਲ ਬਾਸਿਤ ਹਾਈ ਕਮਿਸ਼ਨਰ ਨੇ, ਹੁਣ ਉਹ ਕਹਿੰਦੇ ਨੇ ਉਸ ਇੰਟਰਵਿਊ ਦੇ ਵਿੱਚ ਹੀ ਕਿ ਹਾਲਾਂ ਮੈਂ ਸੁਜੈਸਟ ਕੀਤਾ ਸੀ ਕਿ ਵੀ ਆਉਣਾ ਚਾਹੀਦਾ ਹੈ ਔਰ ਹਾਈ ਕਮਿਸ਼ਨਰ ਆਪਣੇ ਮੁਲਕ ਨੂੰ ਰਿਪਰੈਜ਼ੈਂਟ ਕਰ ਰਿਹਾ ਹੁੰਦਾ, ਪਰ ਇਹ ਸਾਰੇ ਪੀਰੀਅਡ 'ਚ ਜਦੋਂ ਅਸੀਂ ਥਰਡ ਫੈਕਟਰ ਦੀ ਗੱਲ ਕਰਦੇ ਹਾਂ, ਜਿੰਦਲ ਜਿਹਦਾ ਨਾਂ ਜਿਹੜਾ ਮੋਦੀ RSS ਦਾ ਕਰੀਬੀ, ਜਿਹਦੀ ਐਕਸੈਸ ਪਾਕਿਸਤਾਨ 'ਚ ਇਸ ਲੈਵਲ ਤੱਕ ਕਿ ਵੀ ਆਪਣੇ ਲੈਵਲ ਦੇ ਉੱਤੇ ਹੀ ਜਿੰਦਲ ਜਿਹੜਾ ਹੈ ਉਹ ਇਹਨੂੰ ਹਾਈ ਕਮਿਸ਼ਨਰ ਨੂੰ ਦੱਸ ਰਿਹਾ ਮਿਸਟਰ ਅਬਦੁਲ ਬਾਸਿਤ ਨੂੰ ਕਿ ਜੀ ਨਵਾਜ਼ ਸ਼ਰੀਫ ਆ ਰਹੇ ਨੇ, ਉਹਨਾਂ ਦਾ ਇਹ ਪ੍ਰੋਗਰਾਮ ਹੈ, ਇੱਥੇ ਖਾਣਾ ਹੋਏਗਾ ਇੱਥੇ। ਹੁਣ ਉਹ ਹਾਈ ਕਮਿਸ਼ਨਰ ਹੈ, ਉਹ ਕਹਿ ਰਿਹਾ ਵੀ ਮੈਨੂੰ ਪਤਾ ਵੀ ਨਹੀਂ ਹੈ, ਕਨਫਰਮੇਸ਼ਨ ਨਹੀਂ ਹੋਈ ਕਿ ਵੀ ਆਣਾ ਹੈ, ਤੇ ਉਹਨੂੰ ਜਿੰਦਲ ਨੂੰ ਸਾਰਾ ਪ੍ਰੋਗਰਾਮ ਵੀ ਪਤਾ ਹੈ ਕੀ ਹੈ। ਸੋ ਮਤਲਬ ਇਹ ਹੈ ਕਿ ਜਿਹਨੂੰ ਅਸੀਂ ਇੱਕ ਤਾਂ ਤੁਹਾਡੇ ਆਪਣੇ ਆਫੀਸ਼ੀਅਲ ਲੈਵਲ ਦੇ ਉੱਤੇ ਬੈਕਡੋਰ ਡਿਪਲੋਮੇਸੀ ਹੁੰਦੀ ਹੈ, ਇੱਕ ਜਦੋਂ ਥਰਡ ਕਰੈਕਟਰ ਆ ਕੇ ਵਿੱਚ ਕੁਝ ਕਰ ਰਹੇ ਹੁੰਦੇ ਨੇ ਤੇ ਇਸ ਕਿਸਮ ਦੇ ਥਰਡ ਕਰੈਕਟਰ ਅਲਟੀਮੇਟਲੀ ਏਜੰਸੀਆਂ ਲਈ ਕੰਮ ਕਰ ਰਹੇ ਹੁੰਦੇ ਨੇ। ਫਿਰ ਉਸ ਤੋਂ ਇੱਕਦਮ ਬਾਅਦ ਦਸੰਬਰ 2015 'ਚ ਜਦੋਂ ਮੋਦੀ ਅਚਾਨਕ ਕਿਤੇ ਹੋਰ ਗਏ, ਜਾਂਦਿਆਂ ਰੁਕਦੇ ਨੇ ਔਰ ਉਹ ਉਤਰਦੇ ਨੇ ਔਰ ਨਵਾਜ਼ ਸ਼ਰੀਫ ਦੇ ਘਰ ਉਹਨਾਂ ਦੇ ਪੋਤੀ ਜਾਂ ਪੋਤੇ ਜਾਂ ਕਿਹਦਾ ਵਿਆਹ ਹੈ ਉੱਥੇ ਪਹੁੰਚ ਜਾਂਦੇ ਨੇ, ਵਧਾਈ ਦਿੰਦੇ ਨੇ, ਉਹਦੀ ਮਾਂ ਨੂੰ ਸਾੜੀ ਦਿੰਦੇ ਨੇ ਜਾਂ ਕੀ ਹੈ। ਇਹ ਵੀ ਉਸ ਵੇਲੇ ਇੱਕ ਬੜੀ ਵੱਡੀ ਗੱਲ ਸੀ ਕਿ ਜੀ ਦੇਖੋ ਕਿੰਨੀ ਵੱਡੀ ਗੱਲ ਹੋਈ। ਹੁਣ ਉਸ ਸਾਰੇ ਨਾਲ ਕਿ ਕਿਵੇਂ ਈਵਨ ਜਿਹੜਾ ਪਾਕਿਸਤਾਨ ਦਾ ਇੱਕ ਤਾਂ ਪ੍ਰੋਟੋਕਾਲ ਹੁੰਦਾ ਹੈ ਕਿਹਨੂੰ ਕੀ ਦੇਣਾ ਹੈ, ਇੱਕ ਜਿਹੜੇ ਸਿਕਿਉਰਿਟੀ ਜਿਹੜੇ ਤੁਹਾਡੀਆਂ ਕੰਧਾਂ ਨੇ ਵੀ ਕਿੰਨੇ ਲੋਕ ਆਏ, ਵੀਜ਼ਾ ਕਿਹਦੇ ਕੋਲ ਸੀ ਨਹੀਂ ਸੀ, ਕਿਹਨੇ ਅਲਾਉ ਕੀਤਾ, ਬੈਕਗਰਾਊਂਡ ਚੈੱਕ ਕਿਹਨੇ ਕਿਹਦਾ ਕੀਤਾ। ਹਾਲਾਂ ਇਹ ਨਹੀਂ ਹੈ ਕਿ ਪਹਿਲੀ ਵਾਰ ਹੋਇਆ, ਮੈਂ ਇੱਕ ਹੋਰ ਥਾਂ ਤੇ ਦੇਖ ਰਿਹਾ ਸੀ ਕਿ ਜਿਹੜਾ ਉਹਨਾਂ ਨੇ ਸਾਊਥ ਏਸ਼ੀਅਨ ਫੋਰਨ ਮੀਡੀਆ ਸਾਫਮਾ ਕੇ ਕੀ ਕ੍ਰੀਏਟ ਕੀਤਾ ਬਹੁਤ ਪਹਿਲਾਂ, ਉਸ ਦੇ ਜਿੰਨੇ ਟੀਮ ਮੈਂਬਰ ਪਾਕਿਸਤਾਨ ਤੋਂ ਆਏ, ਮੈਂ ਉਹਨਾਂ ਦਾ ਨਾਂ ਨਹੀਂ ਲਵਾਂਗਾ, ਜਿਹੜੇ ਜਰਨਲਿਸਟ ਨੇ ਹੈਡ ਕੀਤਾ, ਉਹਨਾਂ ਸਾਰਿਆਂ ਦੀ ਕਲੀਅਰੈਂਸ ਜਿਹੜੀ ਹੈ ਉਹ ਪਾਕਿਸਤਾਨ ਦੀ ISI ਨੇ ਤਾਂ ਕੀਤੀ, ਲੇਕਿਨ ਭਾਰਤ ਆਉਣ ਤੋਂ ਪਹਿਲਾਂ ਰਾਹ ਨੇ ਵੀ ਉਹਨਾਂ ਸਾਰਿਆਂ ਨੂੰ ਜਿਹੜਾ ਹੈ ਉਹ ਸਕਰੀਨ ਉਹਨਾਂ ਦੀ ਕਰਕੇ ਫਿਰ ਅਲਾਉ ਕੀਤਾ। ਉਹ ਆਏ ਉਦੋਂ ਉਹਨਾਂ ਨੇ ਆ ਕੇ ਉਹ ਜਿਹੜਾ ਉੱਥੇ ਕਸ਼ਮੀਰ 'ਚ ਵੀ 3-4 ਦਿਨ ਰਹੇ, ਜਿਹਨੂੰ ਮਰਜ਼ੀ ਉਹਨਾਂ ਨੇ ਇੰਟਰਵਿਊ ਕੀਤਾ। ਸੋ ਮਤਲਬ ਇਹ ਹੈ ਕਿ ਵੀ ਇਹ ਜਿਹੜਾ ਸਾਰਾ ਕੰਮ ਹੈ ਇਹ ਪੂਰਾ ਆਫੀਸ਼ੀਅਲ ਚੈਨਲਸ ਰਾਹੀਂ ਸ਼ਾਇਦ ਨਹੀਂ ਹੋ ਰਿਹਾ ਸੀ। ਜਿੰਦਲ ਮੋਦੀ ਦੀ ਉਸ ਵਿਜ਼ਿਟ ਵੀ ਪਹੁੰਚ ਜਾਂਦਾ ਹੈ। ਹੁਣ ਜਿੰਦਲ ਕਿੰਨਾ ਵੱਡਾ ਇੰਡਸਟਰੀਅਲਿਸਟ, ਕਿਸ ਲੈਵਲ ਦਾ ਬੰਦਾ, ਕਿਹਦੇ ਕੀ ਸੰਬੰਧ, ਮੈਂ ਉਹਦੀ ਨਹੀਂ, ਕਿਉਂਕਿ ਮੇਰਾ ਇਹ ਹੁੰਦਾ ਹੈ ਕਿ ਵੀ ਅਸੀਂ ਫਿਨੋਮੀਨਾ ਡਿਸਕਸ ਕਰੀਏ, ਪਰਸਨਸ ਉਹਦੀ ਉਹ ਆਪਣੇ ਲਈ ਅਕਾਊਂਟੇਬਲ ਨੇ। ਹਰ ਮੁਲਕ ਦੀਆਂ ਆਪਣੀਆਂ ਜਿਹੜੀਆਂ ਨੇ ਏਜੰਸੀਜ਼ ਨੇ ਉਹ ਉਹਨੂੰ ਦੇਖਣਗੇ ਵੀ ਕੌਣ ਕਿਹਦਾ ਕੀ ਰੋਲ ਹੈ। ਪਰ ਜਿਹੜਾ ਕੁਛ ਅੱਖਾਂ ਖੋਲ੍ਹਣ ਵਾਲਾ ਹੈ ਇਸ ਇੰਟਰਵਿਊ ਤੋਂ ਕਿ ਕਿਸ ਹੱਦ ਤੱਕ ਭਾਰਤੀ ਇਨਫਲੂਐਂਸ ਵਿਦਨ ਪਾਕਿਸਤਾਨੀ ਸਫੀਅਰ, ਜੇ ਇੱਕ ਹਾਈ ਕਮਿਸ਼ਨਰ ਔਨ ਰੈਕਰਡ ਇਹ ਕਹਿ ਰਿਹਾ ਕਿ ਭਾਈ ਮੈਨੂੰ ਪਤਾ ਹੀ ਨਹੀਂ ਹੈ ਕੀ ਹੋ ਰਿਹਾ ਹੈ, ਔਰ ਫਿਰ ਇਸ ਕਿਸਮ ਦਾ ਵੀ ਔਰ ਜਦੋਂ ਤੁਸੀਂ ਹੁਣ ਇਹਦੀ ਤੁਸੀਂ ਨਤੀਜਾ ਦੇਖਦੇ ਹੋ ਕਿ ਇਸ ਜਿਵੇਂ ਉਹਨਾਂ ਨੇ ਆਪਣੀ ਕਿਤਾਬ 'ਚ ਵੀ ਹਵਾਲਾ ਦਿੱਤਾ ਹੈ, ਕਿਉਂਕਿ ਕਿਤਾਬ ਅਜੇ ਅਵੇਲੇਬਲ ਤਾਂ ਨਹੀਂ ਹੈ ਲੇਕਿਨ ਇੰਟਰਵਿਊ ਬੇਸ ਜਿਹੜਾ ਹਵਾਲਾ ਹੈ ਕਿ ਵੀ ਜਿਹੜੀਆਂ ਹੁਣ ਇਹ ਅਬਦੁਲ ਬਾਸਿਤ ਕਹਿ ਰਹੇ ਨੇ ਕਿ ਜਿਹੜੀਆਂ ਕਿਵੇਂ ਮੋਦੀ ਨੇ ਇਨਫਲੂਐਂਸ ਕੀਤਾ ਪਾਕਿਸਤਾਨ ਦੀ ਕਸ਼ਮੀਰ ਪਾਲਿਸੀ ਨੂੰ, ਮੁੰਬਈ ਨਾਲ ਤੇ ਜਿਹੜੇ ਦਹਿਸ਼ਤਗਰਦੀ ਦਾ ਪਾਕਿਸਤਾਨ ਦੇ ਉੱਤੇ ਲੇਬਲ ਸੀ ਕਿ ਜਿਹੜੀਆਂ ਜੁਆਇੰਟ ਸਟੇਟਮੈਂਟਸ 2015 ਦੇ ਵਿੱਚ ਤੇ ਇੱਕ ਉਫਾ ਦੇ ਵਿੱਚ UFA ਉਹਨੂੰ ਕਹਿੰਦੇ ਨੇ, ਜਿਹੜੀ ਜੁਆਇੰਟ ਸਟੇਟਮੈਂਟ ਆਈ ਉਹਦੇ 'ਚ ਪਹਿਲੀ ਦੇ ਵਿੱਚ ਕਸ਼ਮੀਰ ਦਾ ਜ਼ਿਕਰ ਤੱਕ ਹੀ ਨਹੀਂ ਸੀ। ਉਹਨੇ ਕਿਹਾ ਕਿ ਵੀ ਉਹਦਾ ਨਤੀਜਾ ਇਹ ਹੋਇਆ ਕਿ ਦੈਟ ਇਜ਼ ਕਰੈਕਟ ਐਂਡ ਇਟ ਵੀਕਨਡ ਆਵਰ ਪ੍ਰਿੰਸੀਪਲਡ ਪੋਜੀਸ਼ਨ ਔਨ ਜੰਮੂ ਐਂਡ ਕਸ਼ਮੀਰ ਇਨ ਪਰਟੀਕੁਲਰ, ਕਿ ਮੋਦੀ ਮੁੰਬਈ ਦਹਿਸ਼ਤਗਰਦੀ ਦੀ ਗੱਲ ਕਰ ਰਿਹਾ ਹੈ, ਪਾਕਿਸਤਾਨ ਨੂੰ ਦੋਸ਼ ਦੇ ਰਿਹਾ ਹੈ
ਲੇਕਿਨ ਨਵਾਜ਼ ਸ਼ਰੀਫ ਆਪਣੀ ਪ੍ਰੈਜ਼ੈਂਸ ਦੇ ਵਿੱਚ ਕਸ਼ਮੀਰ ਦਾ ਜ਼ਿਕਰ ਨਹੀਂ ਕਰਦੇ। ਜੀ ਫਿਰ ਉਹਨਾਂ ਨੇ ਕਿਹਾ ਵੀ ਜਿਹੜੀ ਦਸੰਬਰ 2015 ਦੀ ਜੁਆਇੰਟ ਸਟੇਟਮੈਂਟ ਹੈ ਜਾਂ ਉਫਾ ਜੁਆਇੰਟ ਸਟੇਟਮੈਂਟ ਹੈ ਉਹ ਬੜੇ ਪੂਰਲੀ ਨੈਗੋਸ਼ੀਏਟਡ ਨੇ ਔਰ ਉਹਦੇ 'ਚ ਜਿਹੜਾ ਈਵਨ ਇੰਡੀਆ ਨੂੰ ਕੰਸੈਸ਼ਨ ਦਿੱਤਾ ਹੋਇਆ। ਹਾਲਾਂ ਡਿਪਲੋਮੈਟ ਤਾਂ ਇੱਕ ਇੱਕ ਲਫ਼ਜ਼ ਦੇ ਉੱਤੇ ਲੜਦੇ ਨੇ ਕਿ ਭਾਈ ਕਿਹਦੇ 'ਚ ਤੁਹਾਡੇ ਦੇਸ਼ ਦਾ ਕੀ ਇੰਟਰਸਟ ਹੈ ਜੀ ਔਰ ਫਿਰ ਉਹਨਾਂ ਨੇ ਨੇਮ ਵੀ ਕੀਤਾ ਹੈ ਕਿ ਭਾਈ ਇਹ ਗੱਲ ਇਕੱਲੀ ਇਹ ਨਹੀਂ ਹੈ ਵੀ ਪ੍ਰਾਈਮ ਮਿਨਿਸਟਰ ਕੀ ਸੋਚਦਾ, ਸਾਰੀ ਟੀਮ ਹੁੰਦੀ ਹੈ। ਕੌਣ ਟੀਮ ਹੈ? ਹੋ ਸਕਦਾ ਇਹਦੇ 'ਚ ਪ੍ਰੋਫੈਸ਼ਨਲ ਰਾਈਵਲਰੀਜ਼ ਔਰ ਕਿਤੇ ਨਾ ਕਿਤੇ ਉਹਨਾਂ ਨੂੰ ਔਰ ਜਦੋਂ ਇਹ ਕਰਨ ਥਾਪਰ 2 ਵਾਰ ਪ੍ਰੈਸ ਕਰਦਾ ਹੈ ਕਿ ਭਾਈ ਜੇ ਤੁਹਾਨੂੰ ਇਸ ਹੱਦ ਤੱਕ ਇਗਨੋਰ ਕੀਤਾ ਜਾ ਰਿਹਾ ਸੀ ਕਿ ਤੁਹਾਡੀ ਪੁੱਛਗਿੱਛ ਹੀ ਕੋਈ ਨਹੀਂ ਸੀ, ਨਵਾਜ਼ ਸ਼ਰੀਫ ਦੇ ਆਉਣ ਦਾ ਵੀ ਤੁਹਾਨੂੰ ਜਿਹੜਾ ਉਹਦਾ ਸਕੈਜੂਲ ਨਹੀਂ ਸੀ ਪਤਾ, ਅਸਤੀਫਾ ਕਿਉਂ ਨਹੀਂ ਦਿੱਤਾ? ਜੀ ਉਹਨੂੰ ਕਿਹਾ ਜੀ ਨਹੀਂ ਮੈਂ ਆਈ ਸੌਟ ਕਿ ਮੇਰੀ ਟਰਾਂਸਫਰ ਕਰ ਦਿਓ ਇੱਥੋਂ, ਦੂਜੇ ਮੈਨੂੰ ਲਿਆਂਦਾ ਵੀ ਜਰਮਨੀ ਤੋਂ ਸੀ ਔਰ ਮੈਂ ਉਹ ਉੱਥੇ ਉਹ ਥੜਕਦੇ ਨੇ। ਮਤਲਬ ਇਹ ਹੈ ਕਿ ਵੀ ਦੇਖੋ ਕਰੇ ਜੋ ਹੁੰਦਾ ਹੈ ਜਦੋਂ ਕਿ ਤੁਹਾਨੂੰ ਲੱਗਦਾ ਹੈ, ਜੇ ਤੁਹਾਡੀ ਪਰਸੈਪਸ਼ਨ ਹੈ ਮੇਬੀ ਇਵੇਂ ਨਾ ਹੋਏ ਉਹਨਾਂ ਕਿ ਵੀ ਤੁਹਾਡੇ ਮੁਲਕ ਦੇ ਇੰਟਰਸਟ ਕੰਪਰੋਮਾਈਜ਼ ਹੋ ਰਹੇ ਨੇ, ਕਸ਼ਮੀਰ ਦਾ ਮੁੱਦਾ ਇਗਨੋਰ ਹੋ ਰਿਹਾ ਹੈ, ਦਹਿਸ਼ਤਗਰਦੀ ਦਾ ਲੇਬਲ ਤੁਹਾਡੇ ਤੇ ਲੱਗ ਰਿਹਾ, ਸੋ ਫਿਰ ਕਰੇ ਜੇ ਹੁੰਦਾ ਹੈ ਕਿ ਵੀ ਤੁਸੀਂ ਖਲੋ ਕੇ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਸੱਚ ਉਦੋਂ ਕਿਹਾ ਜਾਣਾ ਚਾਹੀਦਾ ਹੈ ਜਦੋਂ ਸੱਚ ਕਹਿਣ ਦਾ ਟਾਈਮ ਹੈ, ਪਰ ਅਸੀਂ ਸਮਝਦੇ ਹਾਂ ਵੀ ਇਹ ਤਾਂ ਚਲੋ ਜਿਵੇਂ ਉਹਨੇ ਕਿਹਾ ਕਿ ਵੀ ਅਰਥਕੁਏਕ ਇਨ ਇਸਲਾਮਾਬਾਦ ਐਂਡ ਟ੍ਰੈਮਰ ਇਨ ਦਿੱਲੀ ਕਿਤਾਬ ਵਿਕ ਜਾਏਗੀ ਔਰ ਬਹੁਤ ਵਾਰ, ਲੇਕਿਨ ਜਿਹੜਾ ਅੱਜ ਦੌਰ ਚੱਲ ਰਿਹਾ ਉਹ ਤਾਂ ਬੀਤੇ ਦਾ ਹੈ। ਨਵਾਜ਼ ਸ਼ਰੀਫ ਨੇ ਕੀ ਕੀਤਾ ਜਾਂ ਅਸੀਂ ਪਹਿਲੇ ਸੈਗਮੈਂਟ 'ਚ ਬੰਗਲਾਦੇਸ਼ ਹੋਂਦ 'ਚ ਆਉਣ 'ਚ ਕਿਹਦਾ ਰੋਲ ਹੈ, ਕੀ ਜਿਹੜੀ ਹੈ ਤਾਕਤ ਦੀ ਹਵਸ ਨੇ ਕੀ ਰੋਲ ਅਦਾ ਕੀਤਾ ਹੈ, ਜਿਹੜਾ ਸ਼ਾਰਟ ਸਾਈਟਡਨੈਸ ਉਸ ਦਾ ਕੀ ਰੋਲ ਹੈ ਔਰ ਉਹਨੂੰ ਕਿੱਥੇ ਕਿੱਥੇ ਉਹ ਤਾਂ ਅਸੀਂ ਉਹ ਬੀਤੇ ਦਾ ਪਾਰਟ ਹੈ। ਨਵਾਜ਼ ਸ਼ਰੀਫ ਦੌਰ ਵੀ ਬੀਤੇ ਦਾ ਦੌਰ ਹੈ, ਕੀ ਹੋਇਆ ਕੀ ਨਹੀਂ ਹੈ, ਲੇਕਿਨ ਅੱਜ ਤੁਸੀਂ ਉਸ ਮੋਦੀ ਨਾਲ ਡੀਲ ਕਰ ਰਹੇ ਹੋ ਜਿਹੜਾ 2014 ਤੋਂ ਬਾਅਦ ਮਚ ਮੋਰ ਸਟਰੋਂਗਰ ਹੈ। ਬਿਲਕੁਲ 300 ਪਲੱਸ ਉਹਨਾਂ ਦੇ ਮੈਂਬਰ ਨੇ ਪਾਰਲੀਮੈਂਟ 'ਚ, ਸਾਰੀ ਉਹਨੇ ਆਪੋਜੀਸ਼ਨ ਜਿਹੜੀ ਹੈ ਧਰਾਸ਼ਾਹੀ ਕੀਤੀ ਹੋਈ ਹੈ, ਜੁਡੀਸ਼ਰੀ ਉਹਦੇ ਕੰਟਰੋਲ 'ਚ ਹੈ, ਅਮਰੀਕਾ ਦੀ ਬੈਂਡ ਵੈਗਨ ਤੇ ਚੜ੍ਹ ਕੇ ਅਗੇਂਸਟ ਚਾਈਨਾ ਭੁਗਤ ਰਿਹਾ ਜਿਹੜਾ। ਲੇਕਿਨ ਇਹਦੇ ਬਾਵਜੂਦ ਜੇ ਅੱਜ ਇੰਡੀਆ ਅਗੇਨ ਇਨ ਵਨ ਵੇ ਔਰ ਦਾ ਅਦਰ ਪਾਕਿਸਤਾਨ ਨੂੰ ਡਿਪਲੋਮੈਟਿਕ ਮਾਤ ਦੇ ਦੇ ਤਾਂ ਫਿਰ ਅਸੀਂ ਇਹੀ ਸਮਝਾਂਗੇ ਕਿ ਵੀ ਹੈਵ ਲਰਨਡ ਨਥਿੰਗ, ਵੀ ਹੈਵ ਫੋਰਗੋਟਨ ਨਥਿੰਗ ਔਰ ਫਿਰ ਜਿਹੜੇ ਸਾਡੇ ਵਰਗੇ ਜਾਂ ਦੂਸਰੇ ਆਉਣ ਵਾਲੇ ਨੇ ਉਹ ਕਹਿਣਗੇ ਜੀ ਦੇਖੋ ਇਤਿਹਾਸ ਨੇ ਫਿਰ ਆਪਣੇ ਆਪ ਨੂੰ ਦੁਹਰਾਇਆ, ਇਸ ਗਲਤੀ ਦਾ ਇਹ ਨਤੀਜਾ ਨਿਕਲਿਆ। ਸੋ ਮੇਰਾ ਇਸ ਦੇ ਉੱਤੇ ਕੋਈ ਟੇਕ ਨਹੀਂ ਹੈ ਕਿ ਭਾਈ ਕਿੰਨੀ ਗੱਲ ਹੈ ਦਰੁਸਤ ਹੈ ਨਹੀਂ ਹੈ, ਲੇਕਿਨ ਇਸ ਸਾਰੇ 'ਚੋਂ ਸਾਰੀ ਸਿਚੁਏਸ਼ਨ ਨੂੰ ਜੋ ਅੱਜ ਚੱਲ ਰਹੀ ਹੈ ਬੀਤੇ ਦੀ ਰੋਸ਼ਨੀ ਦੇ ਵਿੱਚ ਇਹਨੂੰ ਰੀਵਿਜ਼ਿਟ ਕਰਨ ਦੀ ਲੋੜ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।